ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੁੰਦੇ ਨੇ ਮਿੰਟੂ ਗੁਰਸਰੀਆ ਜੀ, ਜਿਹੜੇ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ। ਸੋ ਸਿੱਧਾ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਗੱਲ ਨੂੰ ਅੱਗੇ ਤੋਰਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਤਾਂ ਆਏ ਦਿਨ ਨਿਤ ਨਵੀਆਂ ਆਉਂਦੀਆਂ ਰਹਿੰਦੀਆਂ ਨੇ, ਪਰ ਅੱਜ ਦੀ ਖਬਰ ਜਿਹੜੀ ਹੈ, ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਜਹਾਨ ਤੋਂ ਰੁਖਸਤ ਹੋ ਗਏ ਨੇ ਤੇ ਸ਼ਰਧਾਂਜਲੀਆਂ ਦਾ ਦੌਰ ਜਾਰੀ ਹੈ। ਇਸੇ ਵਿਚਾਲੇ PM ਵੀ ਚੰਡੀਗੜ੍ਹ ਪਹੁੰਚ ਜਾਂਦੇ ਨੇ ਜੀ। ਹਾਂਜੀ ਦੇਖੋ, ਇਹ ਬੜੀ ਵੱਡੀ ਗੱਲ ਹੈ। ਵੈਸੇ ਤਾਂ ਆਮ ਤੌਰ ਤੇ ਹੁਣ ਦੁਨੀਆ ਦਾ ਸੱਚ ਇਹੋ ਆ ਕਿ ਜਿਹੜਾ ਆਇਆ ਉਹਨੇ ਜਾਣਾ ਹੀ ਹੈ। ਪਰ ਤੁਸੀਂ ਦੇਖਿਆ ਹੋਣਾ ਕਿ ਬੇਸ਼ੱਕ ਆਖਰੀ ਸਮਾਂ ਜਿਹੜਾ ਸੀਗਾ ਪ੍ਰਕਾਸ਼ ਸਿੰਘ ਬਾਦਲ ਦਾ, ਉਹ ਇਸ ਤਰ੍ਹਾਂ ਦਾ ਗੁਜ਼ਰਿਆ ਕਿ ਉਹਨਾਂ ਦੀ ਪਾਰਟੀ ਬਿਲਕੁਲ ਅਰਸ਼ ਤੋਂ ਫਰਸ਼ ਤੇ ਪਹੁੰਚ ਗਈ। ਉਹਨਾਂ ਨੂੰ ਇੱਕ ਇਤਿਹਾਸਿਕ ਡਿਫੀਟ ਫੇਸ ਕਰਨੀ ਪਈ। ਸਭ ਤੋਂ ਵੱਡੀ ਗੱਲ ਕਿ ਉਹਨਾਂ ਦਾ ਉਹ ਭਰਾ ਚਲਾ ਗਿਆ ਜਿਹਦੇ ਬਾਰੇ ਰਾਮ ਲక్ష్మణ ਦੀ ਜੋੜੀ ਕਿਹਾ ਜਾਂਦਾ ਸੀਗਾ। ਤਾਂ ਮਤਲਬ ਕਿ ਆਖਰੀ ਸਮੇਂ ਦੇ ਵਿੱਚ ਖਾਸੀਆਂ ਸੱਟਾਂ ਲੱਗੀਆਂ। ਪਰ ਬਾਵਜੂਦ ਇਸ ਤੇ ਇੱਕ ਚੀਜ਼ ਤੁਸੀਂ ਦੇਖੋ ਕਿ ਜਹਾਨ ਤੋਂ ਬੜੇ ਖੇਤਰੀ ਪਾਰਟੀਆਂ ਦੇ ਲੀਡਰ ਜਾਂਦੇ ਆ, ਪਰ ਆ ਜਿਹੜੀ ਵਿਦਾਇਗੀ ਤੁਸੀਂ ਦੇਖੀ ਹੋਣੀ ਆ ਸ਼ਾਇਦ ਆਪਣੀ ਜ਼ਿੰਦਗੀ 'ਚ ਕਿਸੇ ਖੇਤਰੀ ਨੇਤਾ ਦੀ ਇਸ ਤਰ੍ਹਾਂ ਦੀ ਵਿਦਾਇਗੀ ਸ਼ਾਇਦ ਹੀ ਕਿਤੇ ਵੇਖੀ ਹੋਈ। ਤਾਂ ਅੱਜ ਪ੍ਰਧਾਨ ਮੰਤਰੀ ਖੁਦ ਆਏ ਨੇ, ਓਮ ਪ੍ਰਕਾਸ਼ ਚੌਟਾਲਾ, ਉਹ ਤੇ ਚਲੋ ਇਹਨਾਂ ਦੇ ਕਹਿ ਲਓ ਕਿ ਬਹੁਤ ਅਜ਼ੀਜ਼ ਨੇ, ਆਪਣੇ ਇਹਨਾਂ ਦੇ ਪਰਿਵਾਰਕ ਰਿਸ਼ਤੇ ਨੇ, ਹੋਰ ਬਹੁਤ ਸਾਰੇ ਨੇਤਾ ਪਹੁੰਚੇ ਆ। ਇਹ ਹਿਸਾਬ ਲਾ ਲਓ ਕਿ ਅੱਜ ਦਾ ਸੰਸਕਾਰ ਦਾ ਟਾਈਮ ਸੀਗਾ ਬਾਦਲ ਪਿੰਡ ਦੇ ਵਿੱਚ ਦਿੱਤਾ ਹੋਇਆ, ਤਾਂ ਹੁਣ 24 ਘੰਟੇ ਲੇਟ ਕੀਤਾ ਗਿਆ। ਕਾਰਨ ਇਹੀ ਹੈ ਕਿ ਪ੍ਰਧਾਨ ਮੰਤਰੀ ਨੇ ਆਉਣਾ ਸੀ, ਫਿਰ ਉਹ ਪ੍ਰੋਗਰਾਮ ਬਣ ਗਿਆ। ਫਿਰ ਇਸ ਤੋਂ ਇਲਾਵਾ ਰਸਤੇ ਦੇ ਵਿੱਚ ਵੀ ਜਿੱਥੋਂ ਇਹ ਮ੍ਰਿਤਕ ਦੇਹ ਗੁਜ਼ਰੀ, ਪਾਰਥਿਵ ਸਰੀਰ ਗੁਜ਼ਰਿਆ, ਉੱਥੇ ਲੋਕ ਜਿਹੜੇ ਸ਼ਰਧਾਂਜਲੀਆਂ ਵਾਸਤੇ ਉਮੜੇ। ਇਹ ਕਿਤੇ ਨਾ ਕਿਤੇ ਕਹਿ ਲਓ ਕਿ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਆਪਣੀ ਕਮਾਈ ਆ। ਤੇ ਜਿਹੜੀ ਗੱਲ ਹੈਗੀ ਆ ਨਾ ਕਿ ਹੁਣ ਪ੍ਰਧਾਨ ਮੰਤਰੀ ਇੱਥੇ ਪਹੁੰਚਿਆ, ਦੇਖੋ ਇਹਦੇ ਪਿੱਛੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਨੇ ਅਹਿਸਾਨ ਚੁਕਾਇਆ। ਵੈਸੇ ਤਾਂ ਇਹੋ ਜਿਹੇ ਸਮਿਆਂ ਤੇ ਕੋਈ ਅਹਿਸਾਨ ਚੁਕਾਉਣ ਵਾਲੀ ਗੱਲ ਨਹੀਂ ਹੁੰਦੀ, ਪਰ ਉਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਅਹਿਸਾਨ ਕੀਤਾ ਸੀਗਾ, ਇਹ ਚਾਹ ਕੇ ਵੀ ਭੁੱਲ ਨਹੀਂ ਸਕਦੇ। ਬੇਸ਼ੱਕ ਇੱਥੋਂ ਦੇ ਲੋਕਲ ਲੀਡਰ ਕੁਛ ਕਹੀ ਜਾਣ, ਕੁਛ ਗੱਲਾਂ ਕਰੀ ਜਾਣ। ਗੱਲ ਇਹ ਸੀ ਕਿ ਖੁਦ ਨਿਤਿਸ਼ ਕੁਮਾਰ ਜਦੋਂ ਇੱਥੇ ਆਇਆ ਸੀਗਾ, 2009 ਦੀ ਗੱਲ ਆ, ਲੁਧਿਆਣੇ ਰੈਲੀ ਰੱਖੀ ਹੋਈ ਸੀਗੀ। ਤਾਂ ਗੱਲ ਇਹ ਹੋਈ ਸੀਗੀ ਕਿ ਉਸ ਵੇਲੇ ਨਿਤਿਸ਼ ਤੇ ਨਰਿੰਦਰ ਮੋਦੀ ਦਾ 36 ਦਾ ਅੰਕੜਾ ਸੀ। ਨਿਤਿਸ਼ ਨੇ ਆਖਿਆ ਕਿ ਇਹਨੂੰ ਥੱਲੇ ਲਾਓ, ਮੈਂ ਫੇਰ ਆਉਣਾ ਮੰਚ ਤੇ। ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਨਿਤਿਸ਼ ਕੁਮਾਰ ਨੂੰ ਮਨਾਇਆ ਸੀਗਾ ਕਿ ਨਹੀਂ, ਏਦਾਂ ਨਾ ਕਰੋ, ਇਹ ਬੜੀ ਆਪਣੇ ਵਾਸਤੇ ਘਾਟੇਬੰਦੀ ਗੱਲ ਹੋਏਗੀ, ਤੁਸੀਂ ਮੇਰੇ ਕਰਕੇ ਆਓ ਪਲੀਜ਼। ਨਹੀਂ ਤਾਂ ਇੰਨੀ ਅਹਿਮੀਅਤ ਸੀ ਉਸ ਟਾਈਮ ਕਿ ਸ਼ਾਇਦ ਨਰਿੰਦਰ ਮੋਦੀ ਨੂੰ ਉੱਥੋਂ ਹਿਸਾਬ ਲਾ ਲਓ ਕਿ ਸਟੇਜ ਤੋਂ ਉਤਾਰ ਦਿੱਤਾ ਜਾਂਦਾ। ਮੈਂ ਲੁਧਿਆਣੇ ਦੀ ਗੱਲ ਕਰ ਰਿਹਾ, ਪੰਜਾਬ ਦੀ, 2009 ਦੀ। ਜੀ ਬੜੀ ਵੱਡੀ ਗੱਲ ਹੈ ਜੀ। ਹਾਂ ਜੀ, ਬਹੁਤ ਵੱਡੀ ਗੱਲ ਹੈ ਇਹ। ਤੋਂ ਗੱਲ ਇਹ ਆ ਕਿ ਇਹ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਇਸ ਕਰਕੇ ਕਿ ਜਦੋਂ ਬਾਬਰੀ ਮਸਜਿਦ ਡੇਗ ਦਿੱਤੀ, ਉਹਤੇ ਬਾਅਦ ਭਾਜਪਾ ਨੂੰ ਇੱਕ ਫਿਰਕੂ ਪਾਰਟੀ ਦਾ ਟੈਗ ਮਿਲਿਆ, ਸਾਰੇ ਦੂਰ ਹੋ ਗਏ। 1996 ਚ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੇ 13 ਚੋਂ 8 ਮੈਂਬਰ ਪਾਰਲੀਮੈਂਟ ਸੀ, ਇਹ ਸਾਰੇ ਇਕੱਠੇ ਕਰਕੇ ਦਿੱਲੀ ਚ ਲੈ ਗਏ। ਦਿੱਲੀ ਚ ਲਿਜਾ ਕੇ ਆਖਿਆ ਕਿ ਆ ਚੱਕੋ, ਬਿਨਾਂ ਸ਼ਰਤ ਸਾਡੀ ਹਮਾਇਤ ਹੈ ਤੁਹਾਨੂੰ। ਤਾਂ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ 13 ਦਿਨ ਦੀ ਸਰਕਾਰ ਦੇ ਵਿੱਚ ਇਹ ਹੋ ਗਿਆ ਕਿ ਸ਼ਿਵ ਸੈਨਾ ਆ ਗਈ ਸੀ, ਕਿਉਂਕਿ ਉਸ ਵੇਲੇ 161 ਸੀਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਸੀ ਤੇ ਕਾਂਗਰਸ ਕੋਲ 140 ਸੀਟਾਂ ਸਨ। ਤਾਂ ਇਸ ਤਰ੍ਹਾਂ ਇੱਕ ਗੱਠਜੋੜ ਬਣ ਗਿਆ। ਹਾਲਾਂਕਿ 13 ਦਿਨ ਦੀ ਸਰਕਾਰ ਸੀ। ਉਸ ਉਪਰੰਤ ਜਿਹੜੀ 13 ਮਹੀਨਿਆਂ ਵਾਲੀ ਸਰਕਾਰ ਆਈ, ਕਿਉਂਕਿ ਇਸ ਦਰਮਿਆਨ ਦੇਵਗੌੜਾ ਵੇਲੇ ਕਿਤੇ ਨਾ ਕਿਤੇ ਅਕਾਲੀਆਂ ਕੋਲ ਮੌਕਾ ਸੀਗਾ ਕਿ ਸੰਯੁਕਤ ਮੋਰਚੇ ਨੂੰ ਸਪੋਰਟ ਕਰਕੇ ਤੇ ਆਪਾਂ ਕੁਛ ਨਾ ਕੁਛ ਵਿੱਚੋਂ ਲੈ ਲਈਏ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ, ਆਪਾਂ ਕਾਂਗਰਸ ਵੱਲ ਨਹੀਂ ਜਾਣਾ ਕਿਉਂਕਿ ਕਾਂਗਰਸ ਸਮਰਥਨ ਕਰ ਰਹੀ ਹੈ। ਤਾਂ ਇਹਨਾਂ ਨੇ
ਮਤਲਬ ਕਿ ਉੱਥੋਂ ਹੀ ਜਿੱਦਾਂ ਕਹਿ ਲਓ ਕਿ ਮਜ਼ਬੂਤ ਐਨਡੀਏ ਦਾ ਇੱਕ ਮੁੱਢ ਵੱਜਾ। ਤੋ ਇਸ ਕਰਕੇ ਪ੍ਰਧਾਨ ਮੰਤਰੀ ਜੇ ਤੁਸੀਂ ਦੇਖੋਗੇ ਬਹੁਤ ਮਹੱਤਵਪੂਰਨ ਮੌਕਿਆਂ ਤੇ, ਕਿਉਂਕਿ ਹੁਣ ਦੇਖੋ ਸ਼ੰਘਾਈ ਕੋਆਪਰੇਸ਼ਨ ਦੀ ਗਾ ਮੀਟਿੰਗ ਹੈ, ਬੜੇ ਮਹੱਤਵਪੂਰਨ ਮੁਲਕਾਂ ਦੇ ਇਹਨਾਂ ਵਾਸਤੇ ਆ ਰਹੇ ਨੇ ਮੰਤਰੀ ਸਹਿਬਾਨ, ਤਿਆਰੀਆਂ ਹੋ ਰਹੀਆਂ ਨੇ, ਹੋਰ ਬਹੁਤ ਕੰਮ ਸੀ, ਹੋਰ ਬਹੁਤ ਰੁਝੇਵੇਂ ਨੇ। ਕਰਨਾਟਕ ਚ ਇਲੈਕਸ਼ਨ ਚੱਲ ਰਿਹਾ, ਤਾਂ ਅਜਿਹੇ ਚ ਪ੍ਰਧਾਨ ਮੰਤਰੀ ਦਾ ਕੰਮ ਛੱਡ ਕੇ ਆਉਣਾ ਕਿਤੇ ਨਾ ਕਿਤੇ ਇਹ ਸਮਝਿਆ ਜਾਏਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਨ੍ਹਾਂ ਨੇ ਇਹ ਗੱਠਜੋੜ ਕਰਕੇ ਇੱਕ ਵੇਲੇ ਤਾਂ ਬਹੁਤ ਕੁਝ ਹਾਸਲ ਕੀਤਾ, ਕਿਉਂਕਿ 98 ਚ ਜਦੋਂ 13 ਮਹੀਨਿਆਂ ਦੀ ਸਰਕਾਰ ਸੀਗੀ ਤਾਂ ਉਸ ਵੇਲੇ ਕੀ ਹੋਇਆ ਸੀਗਾ ਕਿ ਬਈ ਇੱਕ ਸਿੱਖ ਲੀਡਰ ਨੇ ਵਿੱਚ ਪੈ ਕੇ, ਕਿਉਂਕਿ ਉਦੋਂ ਅਕਾਲੀਆਂ ਦੀਆਂ ਸੀਟਾਂ ਘਟ ਗਈਆਂ ਸੀ, ਸ਼ਾਇਦ 3-4 ਰਹਿ ਗਈਆਂ ਸੀਗੀਆਂ ਜੀ, ਤਾਂ ਵਾਜਪਾਈ ਨੇ ਕਿਹਾ ਕਿ ਅਸੀਂ ਬਹੁਤ ਦਲਾਂ ਨੂੰ ਬਈ ਦੇਣੇ ਆ, ਮੰਤਰਾਲੇ ਦੇਣੇ ਆ, ਅਕਾਲੀਆਂ ਦਾ ਕੋਈ ਮੰਤਰੀ ਨਹੀਂ ਬਣ ਸਕਦਾ। ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਿੱਖ ਲੀਡਰ ਦੇ ਜ਼ਰੀਏ ਆਪਣੇ ਮੁੰਡੇ ਵਾਸਤੇ ਸੀਟ ਉੱਥੇ ਪੱਕੀ ਕਰ ਲਈ ਸੀ ਵਜ਼ਾਰਤ ਦੇ ਵਿੱਚ। ਤਾਂ ਇਹ ਚੀਜ਼ਾਂ ਤਾਂ ਗਾਂ ਜਾ ਕੇ ਨੁਕਸਾਨ ਵੀ ਹੋਇਆ ਇਹਨਾਂ ਨੂੰ, ਮਤਲਬ ਕਿ ਪੰਥਕ ਸਿਧਾਂਤਾਂ ਦੀ ਜਦੋਂ ਗੱਲ ਚੱਲਦੀ ਹੈ ਜਾਂ ਜਿਹੜਾ ਕੋਰ ਏਜੰਡਾ ਸੀ ਅਕਾਲੀ ਦਲ ਦਾ, ਜਦੋਂ ਉਹਦੀ ਗੱਲ ਚੱਲਦੀ ਹੈ ਤਾਂ ਇਹਦੇ ਵਿੱਚ ਫਿਰ ਗਾ ਘਾਟੇ ਵੀ ਆ ਜਾਂਦੇ ਨੇ। ਜੋ ਪ੍ਰਸ਼ਾਸਕੀ ਫੇਲੀਅਰਸ ਨੇ ਬਾਦਲ ਸਾਹਿਬ ਦੇ, ਖਾਸ ਤੌਰ ਤੇ 2012 ਤੋਂ 17 ਦੇ ਟਰਮ ਦੇ ਦੌਰਾਨ, ਉਹ ਤੇ ਸਭ ਕੁਝ ਹੈਗਾ ਹੀ ਔਨ ਰਿਕਾਰਡ ਹੈ। ਸੋ ਪ੍ਰਧਾਨ ਮੰਤਰੀ ਦੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਤਾਂ ਉਹ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਆਉਣ ਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਜਿਹੜੇ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਹੋਣਗੇ, ਪਰ ਦਰਅਸਲ ਨਰਿੰਦਰ ਮੋਦੀ ਤੇ ਵੀ ਉਸ ਦਿਨ ਅਹਿਸਾਨ ਕੀਤਾ ਇੱਕ ਤਰ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਨੇ, ਨਹੀਂ ਤਾਂ ਉੱਥੋਂ ਉਹਨਾਂ ਨੂੰ ਜਲੀਲ ਹੋ ਕੇ ਨਿਕਲਣਾ ਪੈਣਾ ਸੀਗਾ, ਕਿਉਂਕਿ ਉਸ ਟਾਈਮ ਨਿਤਿਸ਼ ਕੁਮਾਰ ਬਹੁਤ ਵੱਡਾ ਚਿਹਰਾ ਸੀਗਾ। ਸੋ ਇਹ ਗੱਲਾਂ ਬਾਤਾਂ ਆ। ਬਾਕੀ ਬਈ ਦੇਖੋ, ਮੈਂ ਹਮੇਸ਼ਾ ਜਿਹੜਾ ਵੀ ਬੰਦਾ ਸ਼ਾਸਕ ਹੁੰਦਾ ਹੈ ਉਹਦੇ ਬਾਰੇ ਮੇਰਾ ਨਜ਼ਰੀਆ ਕਲੀਅਰ ਹੁੰਦਾ ਹੈ, ਤੇ ਉਸਨੇ ਜੇ ਰਾਜ ਕੀਤਾ ਉਹਦੇ ਚ ਉਹਨੂੰ ਸਫਲਤਾ ਵੀ ਮਿਲੀ ਹੋਏਗੀ, ਅਸਫਲਤਾ ਵੀ ਮਿਲੀ ਹੋਏਗੀ, ਉਹਦੇ ਚ ਉਹਨੂੰ ਆਲੋਚਨਾ ਵੀ ਮਿਲਣੀ ਹੈ, ਸਿਫਤ ਵੀ ਮਿਲਣੀ ਹੈ, ਟ੍ਰੋਲਿੰਗ ਵੀ ਕਰੀ ਜਾਂਦੇ ਆ ਲੋਕ ਤੇ ਸਮਰਥਨ ਵੀ ਕਰੀ ਜਾਂਦੇ, ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ। ਖੈਰ, ਕੱਲ ਨੂੰ 12-1 ਵਜੇ ਉਹਨਾਂ ਦਾ ਸੰਸਕਾਰ ਹੋਏਗਾ, ਬਾਗ ਉਹੀ ਹੋਏਗਾ ਜਿਹਦੇ ਵਿੱਚ ਉਹ ਅਕਸਰ ਜਾਇਆ ਕਰਦੇ ਸਨ ਤੇ ਬੜਾ ਉਹਨਾਂ ਦਾ ਜੀ ਲੱਗਦਾ ਸੀਗਾ ਖੇਤਾਂ ਦੇ ਵਿੱਚ, ਤਾਂ ਉਹ ਖੇਤਾਂ ਦੇ ਵਿੱਚ ਹੀ ਉਹਨਾਂ ਦੀ ਕੱਲ ਨੂੰ ਚਿਖਾ ਬਣਾਈ ਜਾਏਗੀ ਜੀ। ਸੋ ਤੁਸੀਂ ਬੜੀ ਦਰੁਸਤ ਗੱਲ ਆਖੀ ਹੈ ਕਿ ਨਾਲੋਂ ਨਾਲ ਸਾਰਾ ਕੁਝ ਚੱਲਦਾ ਹੈ, ਜਿੱਥੇ ਸਿਫਤ ਹੁੰਦੀ ਹੈ ਉੱਥੇ ਆਲੋਚਨਾ ਵੀ ਝੱਲਣੀ ਪੈਂਦੀ ਹੈ। ਸੋ ਆਪਾਂ ਅੱਗੇ ਵਧੀਏ। ਪੁਲਿਸ ਵੱਲੋਂ ਧਾਰਮਿਕ ਸਥਾਨਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ ਜੀ, ਕੀ ਹੈ ਇਹ ਮਾਜਰਾ, ਇੰਨੀ ਜ਼ਿਆਦਾ ਸਖਤੀ ਕਿਉਂ? ਇਹ ਦੇਖੋ, ਇਹ ਮਾਮਲਾ ਜਿਹੜਾ ਹੈ ਉਹ ਬੇਅਦਬੀ ਤੋਂ ਬਾਅਦ ਦੀ ਘਟਨਾ ਜੋ ਹੋਈ ਹੈ, ਤਾਂ ਉਸ ਤੋਂ ਬਾਅਦ ਦੀ ਗੱਲ ਆ ਕਿ ਹੁਣ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਕਹਿ ਲਓ ਕਿ ਸਮੀਖਿਆ ਵਾਲਾ ਕੰਮ ਕੀਤਾ ਹੈ ਕਿ ਜਿਹੜੇ ਸਾਰੇ ਧਾਰਮਿਕ ਸਥਾਨ ਆ ਉਹਦੇ ਵਿੱਚ ਚਾਹੇ 7612 ਗੁਰਦੁਆਰੇ ਆ, 2236 ਮੰਦਿਰ ਹੈ, 795 ਚਰਚਾਂ ਨੇ, ਮਤਲਬ ਕਿ ਇੰਨੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਆ ਪੁਲਿਸ ਵੱਲੋਂ। ਤਾਂ ਮਤਲਬ ਕਿ ਇਹ ਜੋ ਧਾਰਮਿਕ ਸਥਾਨ ਹੈਗੇ ਆ ਸਾਰੇ, ਇਹ ਧਾਰਮਿਕ ਸਥਾਨਾਂ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਕੀ ਕੁਝ ਕਮੀਆਂ ਹੋ ਸਕਦੀਆਂ ਇਸ ਦੌਰਾਨ, ਮਤਲਬ ਕਿ CCTV ਕੈਮਰੇ ਵਗੈਰਾ ਜਿਹੜੇ ਆ ਉਹਨਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਗਈ ਆ। ਵੈਸੇ ਚਲੋ ਇਹ ਅੰਕੜੇ ਹੁੰਦੇ ਆ, ਪ੍ਰੈਸ ਨੋਟ ਆ ਜਾਂਦੇ ਆ, ਇਹ ਆਪਾਂ ਨੂੰ ਵੀ ਪਤਾ ਹੈ, ਸਾਰਿਆਂ ਚ ਤਾਂ ਨਹੀਂ, ਪਰ ਮੋਟੇ ਤੌਰ ਤੇ ਇਹਨਾਂ ਨੇ ਸਮੀਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਾਂ ਉਹ ਕਹਿੰਦੇ ਆ ਕਿ ਪੁਲਿਸ ਵਾਲੇ ਜਿਹੜੇ ਇਹਨਾਂ ਦੇ ਆਫੀਸ਼ੀਅਲਸ ਨੇ ਕਿ ਘੱਟੋ ਘੱਟ 549 ਪੁਲਿਸ ਟੀਮਾਂ, ਜਿਨ੍ਹਾਂ ਚ 2800 ਪੁਲਿਸ ਮੁਲਾਜ਼ਮ ਸ਼ਾਮਲ ਹੈ, ਇਹਨਾਂ ਨੇ ਇਹ ਸਾਰੀ ਮਤਲਬ ਕਿ ਸਮੀਖਿਆ ਕੀਤੀ ਆ। ਦੇਖੋ, ਗੱਲ ਕੀ ਹੈ ਕਿ ਇਹ ਠੀਕ ਹੈ ਕਿ ਕੈਮਰਿਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਬਾਕੀ ਉਹ ਸਾਰਾ ਕੁਝ ਠੀਕ ਹੋਣਾ ਚਾਹੀਦਾ, ਦਰੁਸਤ ਹੋਣਾ ਚਾਹੀਦਾ ਹੈ, ਪਰੰਤੂ ਗੱਲ ਇਹ ਹੈ ਕਿ ਜੋ ਸਰਕਾਰ ਕਰ ਸਕਦੀ ਹੈ ਉਹ ਸਰਕਾਰ ਕਰੇ, ਜੋ ਪੁਲਿਸ ਕਰ ਸਕਦੀ ਆ ਪੁਲਿਸ ਕਰੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਲੋਕਲ ਪੱਧਰ ਤੇ ਗੁਰਦੁਆਰਾ ਕਮੇਟੀਆਂ ਨੇ ਜਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਵੀ ਕਰਨ, ਤੇ ਜੇ ਆਪਸ ਚ ਕੋਆਰਡੀਨੇਟ ਕਰਕੇ ਚੱਲਣ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ। ਖਾਸ ਤੌਰ ਤੇ ਆਪਾਂ ਗੁਰੂ ਘਰਾਂ ਦੀ ਗੱਲ ਕਰੀਏ, ਕਿਉਂਕਿ ਇਸ ਵੇਲੇ ਸਭ ਤੋਂ ਜ਼ਿਆਦਾ ਬੇਅਦਬੀ ਸਿੱਖ ਧਰਮ ਨੂੰ ਆਹਤ ਕਰ ਰਹੀ ਹੈ, ਦੁਖੀ ਕਰ ਰਹੀ ਹੈ।
ਜੀ ਇਸ ਕਰਕੇ ਵੈਸੇ ਤਾਂ ਸਾਰੇ ਧਾਰਮਿਕ ਅਸਥਾਨਾਂ ਲਈ ਮਤਲਬ ਕਿ ਸਾਰੇ ਧਰਮਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਲਿਆ ਜਾ ਸਕਦਾ ਹੈ, ਤਾਂ ਉਹ ਦੇਖਣਾ ਪਏਗਾ ਕਿ ਕਾਨੂੰਨੀ ਪੱਖ ਤੋਂ ਕੀ ਮਾਜ਼ਰਾ ਹੈ, ਬਈ ਕਾਨੂੰਨ ਕਿਸ ਤਰ੍ਹਾਂ ਦਾ ਬਣਾਇਆ ਜਾ ਸਕਦਾ, ਇਸ ਤੋਂ ਇਲਾਵਾ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਨੇ ਲਾਗਲੇ ਥਾਵਾਂ ਤੇ, ਅਤੇ ਜੀ ਸਭ ਤੋਂ ਵੱਡੀ ਗੱਲ ਕਿ ਕਿਵੇਂ ਦੂਰ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ। ਤਾਂ ਬਿਲਕੁਲ ਇਹ ਜਿਹੜੀ ਗੱਲ ਆ ਰਹੀ ਹੈ ਕਿ ਪ੍ਰਵੇਸ਼ ਦੁਆਰ ਹੈ ਜਿਹੜੇ ਉੱਥੇ ਸੁਰੱਖਿਆ ਗਾਰਡ ਤੈਨਾਤ ਕਰਨੇ ਜਿਹੜੇ ਆ ਉਹ ਵੀ ਜ਼ਰੂਰੀ ਬਣਾਏ ਜਾਣ, ਤਾਂ ਇਹ ਮੇਰੇ ਖਿਆਲ ਦੇ ਨਾਲ ਗੁੱਡ ਹੈ। ਪਹਿਰੇਦਾਰ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਹੋਣੇ ਚਾਹੀਦੇ। ਜੀ ਜੀ ਸੋ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਸਮੱਸਿਆ ਪੈਦਾ ਹੁੰਦੀ ਉਸ ਨੂੰ ਰੋਕਣਾ ਹੈ, ਉਸਦੇ ਵੱਖ-ਵੱਖ ਹੱਥਕੰਡੇ ਹੋ ਸਕਦੇ ਨੇ। ਸੋ ਅੱਗੇ ਵਧਦੇ ਹਾਂ, ਸੇਮ ਸੈਕਸ ਮੈਰਿਜ ਦੀ ਸੁਣਵਾਈ ਦੇ ਵਿੱਚ ਕੇਂਦਰ ਨੇ ਕੀ ਅਪੀਲ ਕਰਤੀ ਜੀ? ਹਾਂਜੀ ਦੇਖੋ, ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣਾ ਰੁਖ ਜਿਹੜਾ ਹੈ ਉਹ ਡੇ 1 ਤੋਂ ਕਲੀਅਰ ਕਰਕੇ ਚੱਲ ਰਹੀ ਆ। ਜੀ ਅਸਲ 'ਚ ਕੀ ਹੈ ਕਿ ਇਹ ਸੁਣਵਾਈ ਜਿਹੜੀ ਆ ਡੇਲੀ ਬੇਸਿਸ ਤੇ ਹੋ ਰਹੀ ਆ, ਯਾਨੀ ਜੀ ਰੋਜ਼ਮर्रा ਸੁਣਵਾਈ ਆ। ਤੇ ਇਸ ਦਰਮਿਆਨ ਮਤਲਬ ਕਿ ਜਿਹੜੇ ਪਟੀਸ਼ਨ ਕਰਤਾ ਉਹਨਾਂ ਨੇ ਕਿਹਾ ਕਿ ਸੇਮ ਸੈਕਸ ਮੈਰਿਜ ਨੂੰ ਮਾਨਤਾ ਨਾ ਦੇ ਕੇ ਤੁਸੀਂ LGBTQ ਜੋ ਜੋੜੇ ਆ ਉਹਨਾਂ ਨੂੰ, ਉਹਨਾਂ ਬੱਚਿਆਂ ਨੂੰ ਜੋ ਮਤਲਬ ਕਿ ਉਹਨਾਂ ਦੀ ਮਾਤਾ ਪਿਤਾ ਦੀ ਪਰਵਰਿਸ਼ ਹੈ ਉਹਦੇ ਤੋਂ ਵੰਚਿਤ ਕਰ ਰਹੇ ਹੋ। ਜੀ ਤਾਂ ਉੱਥੇ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸੋਲਿਸਿਟਰ ਜਨਰਲ ਹੈਗੇ ਆ ਨਾ ਤੁਸ਼ਾਰ ਮਹਿਤਾ, ਉਹਨਾਂ ਨੇ ਜੀ ਆਖਿਆ ਕਿ ਇਹ ਮੁੱਦਾ ਜਿਹੜਾ ਸਵਾਲ ਚੁੱਕਦਾ ਹੈ ਕਿ ਕੀ ਸ਼ਾਦੀ ਜਿਹੜੀ ਆ ਉਹ ਹੈ ਕੀ ਆ ਜੀ ਜਿਹਦੇ ਵਿੱਚ ਹੁੰਦੀ ਹੈ। ਤਾਂ ਪਰ ਇਹਦੇ ਤੇ ਹੁਣ ਫੈਸਲਾ ਕੌਣ ਕਰੇਗਾ, ਸਰਕਾਰ ਜਾਂ ਕੋਰਟ? ਮਤਲਬ ਜੀ ਜੀ ਉਹ ਸਿੱਧਾ ਤੌਰ ਤੇ ਕਹਿ ਰਹੇ ਆ ਕਿ ਸਵਾਲ ਜਿਹੜਾ ਹੈ ਹੁਣ ਇੱਥੇ ਉੱਠਦਾ ਹੈ ਕਿ ਸ਼ਾਦੀ ਕੀ ਹੈ, ਕਿਹਦੇ ਵਿੱਚ ਹੋਣੀ ਹੈ, ਕਿਹਦੇ ਵਿੱਚ ਹੁੰਦੀ ਹੈ, ਇਹਦੇ ਤੇ ਫੈਸਲਾ ਕਰੇਗਾ ਕੌਣ, ਸਰਕਾਰ ਜਾਂ ਕੋਰਟ? ਜੀ ਤਾਂ ਉਹ ਕਹਿੰਦੇ ਆ ਕਿ ਇਹਦੇ ਤੇ ਨਵੇਂ ਸਿਰੇ ਤੋਂ ਪਰਿਭਾਸ਼ਾ ਲਿਖਣ ਦੇ ਲਈ ਕੇਂਦਰ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਜੀ ਵੀ ਤੁਸੀਂ ਸਮਝ ਹੀ ਗਏ ਹੋ ਨਾ ਕਿ ਸੁਪਰੀਮ ਕੋਰਟ ਸਵਾਲ ਚੁੱਕ ਰਿਹਾ ਹੈ, ਪਟੀਸ਼ਨ ਕਰਤਾ ਹੈ, ਆ ਜਿਹੜੇ ਆ ਉਹ ਆਪਣੇ ਪੱਧਰ ਤੇ ਆਪਣੇ ਆਰਗੂਮੈਂਟ ਦੇ ਰਹੇ ਨੇ। ਜੀ ਤੇ ਕੇਂਦਰ ਸਰਕਾਰ ਦਾ ਰੁਖ ਕੀ ਹੈ? ਦੇਖੋ, RSS ਇਸ ਬਾਬਤ ਪਹਿਲਾਂ ਤਾਂ ਬਹੁਤ ਸਖਤ ਸੀ। ਬੀਤੇ ਕੁਝ ਸਮੇਂ ਤੋਂ ਜੇ ਤੁਸੀਂ ਦੇਖੋਗੇ ਮੋਹਨ ਭਾਗਵਤ, ਉਹਨਾਂ ਦਾ ਰੁਖ ਥੋੜਾ ਜਿਹਾ LGBTQ ਕਮਿਊਨਿਟੀ ਦੇ ਬਾਬਤ ਥੋੜਾ ਜਿਹਾ ਨਰਮ ਹੋਇਆ। ਜੀ ਇਹਨਾਂ ਦੇ 5 ਜਣਿਆਂ ਜਿਹੜਾ ਮੈਗਜ਼ੀਨ ਹੈ ਉਹਦੇ ਵਿੱਚ ਵੀ ਕੁਝ ਆਰਟੀਕਲ ਛਪੇ ਸਨ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ। ਜੀ ਜੀ ਤਾਂ ਗੱਲ ਇਹ ਆ ਕਿ ਹੁਣ ਜੋ ਕਹਿ ਰਿਹਾ ਕੇਂਦਰ, ਅਤੇ ਤੁਹਾਡੇ ਸ਼ੋਰ ਬਹੁਤ ਆ ਰਿਹਾ ਜੀ ਪਿੱਛੇ, ਕੋਈ ਚੀਜ਼ ਚੱਲ ਰਹੀ ਹੈ, ਕੋਈ ਐਡ ਵਗੈਰਾ ਕੋਈ ਜ਼ਿਆਦਾ? ਜੀ ਨਹੀਂ ਨਹੀਂ ਜੀ, ਉਹ ਥੋੜਾ ਦਿੱਕਤ ਚੱਲ ਰਹੀ ਹੈ ਜੀ ਪਿੱਛੇ, ਕੰਸਟਰਕਸ਼ਨ ਕਾਰਨ ਇਹੋ ਜੀ ਸਮੱਸਿਆ ਆ ਰਹੀ। ਅੱਛਾ ਜੀ, ਹਾਂਜੀ ਹਾਂਜੀ, ਚਲੋ ਠੀਕ ਹੈ ਜੀ, ਮਾਫੀ ਅੱਛਾ ਕੋਈ ਗੱਲ ਨਹੀਂ। ਕੇਂਦਰ ਸਰਕਾਰ ਇਹ ਕਹਿ ਰਹੀ ਆ ਕਿ ਬਈ ਸਾਨੂੰ ਤੁਸੀਂ ਇਹ ਕਰਨ ਵਾਸਤੇ ਨਾ ਕਹੋ ਕਿ ਅਸੀਂ ਸ਼ਾਦੀ ਦੀ ਪਰਿਭਾਸ਼ਾ ਦੁਬਾਰਾ ਤੈਅ ਕਰੀਏ, ਜਾਂ ਜੋ ਵੀ ਅਸੀਂ ਫੈਸਲਾ ਲੈਣਾ ਵਾ ਇਸ ਮਾਮਲੇ ਤੇ ਕੋਈ ਕਾਨੂੰਨ ਬਣਾਉਣਾ ਹੈ, ਕੀ ਕਰਨਾ ਹੈ, ਵੀ ਸ਼ਾਦੀ ਕਿਹਦੇ ਵਿੱਚ ਹੋਏਗੀ ਕਿਹਦੇ ਵਿੱਚ ਨਹੀਂ, ਤਾਂ ਉਹ ਫੈਸਲਾ ਸਦਨ ਦਾ ਹੈ, ਸੰਸਦ ਦਾ ਹੈ, ਯਾਨੀ ਕੋਰਟ ਇਹਦੇ ਵਿੱਚ ਇੰਟਰਵੀਨ ਨਾ ਕਰੇ। ਤਾਂ ਕੁੱਲ ਮਿਲਾ ਕੇ ਜਿਹੜੀ ਇਹ 4-5 ਦਿਨ ਦੀ ਸੁਣਵਾਈ ਆ, ਇਹਦਾ ਨਤੀਜਾ ਇੱਥੇ ਤੁਸੀਂ ਕੱਢ ਸਕਦੇ ਹੋ ਕਿ ਹਾਲੇ ਕੋਈ ਮਤਲਬ ਫੈਸਲਾ ਨਹੀਂ ਆਇਆ, ਪਰੰਤੂ ਉਹਦੇ ਚ ਸਰਕਾਰ ਕਹਿ ਲਓ ਜਿਹੜੀ ਉਹਨਾਂ ਦੀ, ਵੈਸੇ ਮੈਂ ਦੱਸਿਆ ਜਿੱਦਾਂ ਤੁਹਾਨੂੰ ਕਿ RSS ਦਾ ਇੱਥੇ ਪਹਿਲਾਂ ਬਹੁਤ ਸਖਤ ਸਟੈਂਡ ਰਿਹਾ, ਤਾਂ ਹੁਣ ਬੇਸ਼ੱਕ ਉਹ ਲਚਕੀਲਾਪਨ ਥੋੜਾ ਦਿਖਾ ਰਿਹਾ, ਪਰ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ 2024 ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਵੱਡਾ ਰੌਲਾ ਜਿਹੜਾ ਉਹ ਸਹੇੜਨ ਦੇ ਰੌਂ ਦੇ ਵਿੱਚ ਨਹੀਂ ਹੈ। ਸੋ ਇਸ ਕਰਕੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਭਾਈ ਇਹ ਕੰਮ ਜਿਹੜਾ ਉਹ ਸਦਨ ਤੇ ਛੱਡ ਦਿਓ ਤੇ ਤੁਸੀਂ ਇਹਦੇ ਵਿੱਚੋਂ ਨਿਕਲ ਜਾਓ ਕਿਰਪਾ ਕਰਕੇ। ਜੀ ਸੋ ਇਹ ਸਮੇਂ ਦੇ ਨਾਲ ਆਖਿਆ ਜਾਂਦਾ ਹੈ ਕਿ ਸੋਚ ਬਦਲਣੀ ਚਾਹੀਦੀ ਹੈ, ਸੋਚ ਨੂੰ ਅਪਡੇਟ ਕਰਨਾ ਚਾਹੀਦਾ, ਪਰ ਇਹ ਰੌਲਾ ਵੱਖ-ਵੱਖ ਦੇਸ਼ਾਂ 'ਚ ਲਗਾਤਾਰ ਚੱਲ ਰਿਹਾ ਹੈ। ਕੁਝ ਨੇ ਮਾਨਤਾ ਦੇ ਦਿੱਤੀ ਪਰ ਕੁਝ ਹਾਲੇ ਵੀ ਅੜਿੱਕਾ ਬਣਾ ਰਹੇ ਨੇ। ਪਰ ਆਪਾਂ ਅੱਗੇ ਵਧਦੇ ਹਾਂ। ਗੋਲੀ ਲੱਗਣ ਨਾਲ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਦੀ ਮੌਤ ਹੋ ਗਈ ਹੈ ਜੀ। ਮੰਦਭਾਗੀ ਗੱਲ ਆ ਕਿ ਇਸ ਤਰ੍ਹਾਂ ਜੇ ਕੋਈ ਬੱਚਾ ਜਿਹੜਾ ਹੋਣਹਾਰ ਬੱਚਾ ਹੈ ਉਹ
ਜੇ ਕਿਸੇ ਇਸ ਤਰ੍ਹਾਂ ਦੇ ਘਟਨਾ ਦੇ ਵਿੱਚ ਆਪਣੀ ਜਾਨ ਗਵਾ ਬੈਂਦਾ ਤੇ ਬੜੀ ਬੜੀ ਕਹਿ ਲਈਏ ਕਿ ਦੁਖਦ ਗੱਲ ਆ। ਦਰਅਸਲ ਲੁਧਿਆਣਾ ਦੀ ਗੱਲ ਆ ਕਿ 1 ਮਹੀਨਾ ਪਹਿਲਾਂ ਚੰਡੀਗੜ੍ਹ 'ਚ ਮੁਕਾਬਲੇ ਹੋਏ ਸਨ, ਇੰਟਰ ਸਟੇਟ ਮੁਕਾਬਲੇ ਸ਼ੂਟਿੰਗ ਦੇ। ਉਹਦੇ ਵਿੱਚ 골ਡ ਜਿੱਤ ਕੇ ਆਇਆ। 17 ਵਰਿਆਂ ਦਾ ਇਹ ਮੁੰਡਾ ਸੀਗਾ। ਹੁਣ ਸਿਰ 'ਚ ਗੋਲੀ ਲੱਗੀ ਆ ਤੇ ਗੋਲੀ ਉਸ ਵੇਲੇ ਲੱਗੀ ਆ ਜਦੋਂ ਹਾਲ ਦੇ ਵਿੱਚ ਹੀ ਲਿਆਂਦੀ ਗਈ ਉਹ 32 ਬੋਰ ਦੀ ਪਿਸਤੌਲ ਸਾਫ਼ ਕਰ ਰਿਹਾ ਸੀਗਾ। ਤਾਂ ਇਹ ਬੜਾ ਕਹਿ ਲਓ ਕਿ ਸਾਰਾ ਇਹ ਘਟਨਾਕ੍ਰਮ ਜੋ ਹੋਇਆ ਬਹੁਤ ਦੁਖਦ ਹੈ। ਬੜਾ ਚੰਗਾ ਖਿਡਾਰੀ ਸੀ, ਦੱਸਦੇ ਆ ਕਿ ਬੜੀ ਪੜ੍ਹਾਈ ਲਿਖਾਈ ਕਰਦਾ ਸੀਗਾ। ਤਾਂ ਇਹ ਆ ਕਿ ਕੁਝ ਸਮਾਂ ਪਹਿਲਾਂ ਇਹਨਾਂ ਨੇ ਜਿਹੜਾ 32 ਬੋਰ ਦਾ ਪਿਸਤੌਲ ਮੰਗਵਾਇਆ ਸੀਗਾ ਤਾਂ ਉਹ ਬੈਠ ਕੇ ਸਾਫ਼ ਕਰ ਰਿਹਾ ਸੀ, ਇਸ ਦਰਮਿਆਨ ਇਹ ਗੋਲੀ ਚੱਲ ਗਈ। ਤਾਂ ਦੇਖੋ ਗੱਲ ਕੀ ਹੈ ਕਿ ਬੇਸ਼ੱਕ ਉਹ ਸ਼ੂਟਿੰਗ ਕਰਦਾ ਸੀਗਾ, ਪਰ ਮੇਰਾ ਮੰਨਣਾ ਇਹ ਆ ਕਿ ਜਦੋਂ ਤੱਕ ਤੁਸੀਂ ਪੂਰਾ ਨਿਪੁੰਨ ਨਹੀਂ ਹੋ ਜਾਂਦੇ ਜਾਂ ਕਹਿ ਲਓ ਕਿ ਅਣਗਹਿਲੀ ਦੀ ਕਸਰ ਜਿਹੜੀ ਹੈ ਉਹ ਨਾ ਬਚੇ, ਮਤਲਬ ਕਿ ਇਸ ਤਰ੍ਹਾਂ ਤੁਸੀਂ ਹਾਸਲ ਕਰ ਲਓ ਆਪਣੇ ਆਪ ਦੇ ਵਿੱਚ ਨਿਪੁੰਨਤਾ, ਤਾਂ ਫਿਰ ਇਹਨਾਂ ਚੀਜ਼ਾਂ ਨੂੰ ਕਰਨਾ ਚਾਹੀਦਾ ਹੈ। ਤੇ ਵੈਸੇ ਤਾਂ ਕਈ ਵਾਰ ਕੀ ਹੈ ਕਿ ਪੁਲਿਸ ਮੁਲਾਜ਼ਮ ਵੀ ਜਿਹੜੇ ਆ ਉਹ ਗੋਲੀ ਫਸੀ ਰਹਿ ਜਾਂਦੀ ਹੈ ਕਿਤੇ ਵਿੱਚ, ਹੇਠਾਂ ਫਸੀ ਰਹਿ ਜਾਂਦੀ ਜਾਂ ਤਾਂ ਏਦਾਂ ਕਿਤੇ ਪਿਸਟਲ ਡਿੱਗ ਪਿਆ ਤਾਂ ਚੱਲ ਜਾਂਦੀ ਹੈ, ਜਾਂ ਸਾਫ਼ ਕਰਦਿਆਂ ਬਥੇਰਾ ਕੁਛ ਹੋ ਜਾਂਦਾ ਹੈ। ਪਰ ਇਹ ਘਟਨਾ ਜਿਹੜੀ ਹੋਈ ਆ, ਇਸ ਨੇ ਇਕਲੌਤਾ ਇਹ ਮੁੰਡਾ ਸੀਗਾ ਤੇ 2 ਭੈਣਾਂ ਦਾ ਇਕਲੌਤਾ ਭਰਾ ਸੀਗਾ ਤੇ ਇਹ ਮਾਰ ਦਿੱਤਾ ਹੁਣ ਇਸ ਘਟਨਾ ਨੇ। ਪਰ ਗੱਲ ਇਹ ਆ ਕਿ ਜਦੋਂ ਤੱਕ ਤੁਹਾਨੂੰ ਪੂਰਨ ਤੌਰ ਤੇ ਅਸਲੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਫ਼ ਸਫਾਈ ਵਾਲਾ ਕੰਮ ਕਰਨਾ ਚਾਹੀਦਾ। ਬੇਸ਼ੱਕ ਕੋਈ ਸ਼ੂਟਿੰਗ ਕਰਦਾ ਹੈ ਜਾਂ ਕੋਈ ਕੁਝ ਵੀ ਹੈ ਤਾਂ ਉਦੋਂ ਤੱਕ ਪੰਗੇਬਾਜ਼ੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਇਹ ਸਾਰਾ ਕੁਝ ਆਉਂਦਾ ਨਹੀਂ। ਕਿ ਜਦੋਂ ਜੇ ਆਉਂਦਾ ਵੀ ਹੈ ਤਾਂ ਫਿਰ ਅਣਗਹਿਲੀ ਨਹੀਂ ਹੋਣੀ ਚਾਹੀਦੀ, ਕਿਉਂਕਿ ਅਣਗਹਿਲੀ ਕਦੋਂ ਜਾਨ ਲੈ ਲੇਗੀ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਜੀ ਸੋ ਅਕਸਰ ਆਖਿਆ ਜਾਂਦਾ ਹੈ ਕਿ ਆਈ ਹੋਈ ਮੌਤ ਨੂੰ ਕੋਈ ਨਹੀਂ ਟਾਲ ਸਕਦਾ, ਪਰ ਜਦੋਂ ਅਸੀਂ ਖੁਦ ਸੱਦਾ ਦੇ ਲੈਂਦੇ ਹਾਂ ਕਿਸੇ ਚੀਜ਼ ਨੂੰ ਤਾਂ ਉਹਦੇ 'ਚ ਕਿਤੇ ਨਾ ਕਿਤੇ ਸਾਡੀ ਵੀ ਗਲਤੀ ਹੁੰਦੀ ਹੈ। ਸੋ ਅੱਗੇ ਵਧੀਏ ਆਪਾਂ। ਡੇਰਾ ਮੁਖੀ ਨਹੀਂ ਟਾਲਦੇ ਜੀ, ਕਹਿੰਦੇ ਫੇਰ ਪੈਰੋਲ ਦੀ ਤਿਆਰੀ ਲੱਗਦਾ। ਮੈਂ ਤੇ ਅੱਗੇ ਕਿਹਾ ਸੀ, ਮੈਂ ਕਿਹਾ ਜੀ ਇਹਨੂੰ ਜੇਲ੍ਹ ਹੀ ਇੱਥੇ ਬਣਾ ਦਿਓ ਸਿਰਸਾ ਦੇ ਲਾਗੇ, ਉੱਥੇ ਨਾਲੇ ਵੀਡੀਓ ਵਾਡੀਓ ਰੀਲਾ ਰੂਲਾ ਪਾ ਲਿਆ ਕਰੇਗਾ, ਨਾਲੇ ਹਨੀਪ੍ਰੀਤ ਨਾਲ ਲਾਈਵ ਹੋ ਜਾਇਆ ਕਰੇਗਾ। ਐਵੇਂ ਇਹਨੂੰ ਸੁਨਰੀਆ ਖੜਦੇ ਆ ਫਿਰ ਇਹਨੂੰ ਵਾਪਸ ਲੈ ਆਉਂਦੇ ਆ। ਉੱਥੇ ਆਪਦਾ ਜੋ ਵੀ ਰੰਗਾ ਰੰਗ ਕਰਨਾ ਪ੍ਰੋਗਰਾਮ ਉਹ ਕਰ ਲਵੇ, ਫਿਲਮਾਂ ਫੁਲਮਾਂ ਜੋ ਵੀ ਬਣਾਉਣੀਆਂ ਨੇ, ਤੇ ਦੂਜੇ ਪਾਸੇ ਜੋ ਵੀ ਆਪਣਾ ਕੰਮ ਹੋਰ ਡੇਰੇ ਦਾ ਵੇਖਣਾ ਉਹ ਵੀ ਵੇਖੀ ਜਾਵੇ। ਦੇਖੋ ਗੱਲ ਕੀ ਆ ਕਿ ਪਰਿਵਾਰ ਤੇ ਹੁਣ ਸਾਰਾ ਚੱਲ ਗਿਆ ਇਹਦਾ ਜੀ। ਮਾਂ ਤੇ ਬੀਵੀ ਬਚੇ ਸਨ, ਉਹ ਵੀ ਚੜਾ ਤੇ ਜਹਾਜ਼, ਉੱਥੇ ਰਹਿ ਗਈ ਆ ਹਨੀਪ੍ਰੀਤ ਕੱਲੀ। ਹੁਣ ਡੇਰੇ ਦੀ ਸਾਰੀ ਕਮਾਨ ਉਹਦੇ ਕੋਲ, ਉਹਦਾ ਪਰਿਵਾਰ ਵੀ ਉੱਥੇ ਆ ਗਿਆ। ਸੋ ਇਸ ਕਰਕੇ ਇੱਕ ਪਾਸੇ ਤੇ ਇਹ ਗੱਲ ਆ, ਤੁਸੀਂ ਦੇਖਿਆ ਹੋਣਾ ਸਿਆਸੀ ਵਿੰਗ ਵੀ ਜਿਹੜਾ ਆ ਉਹ ਇਹਨਾਂ ਨੇ ਭੰਗ ਕਰ ਦਿੱਤਾ ਸੀ, ਉਹਦਾ ਵੀ ਕਾਰਨ ਇਹੀ ਸੀਗਾ। ਸੋ ਗੱਲਾਂ ਜਿਹੜੀਆਂ ਅਸੀਂ ਔਨ ਦਾ ਰਿਕਾਰਡ ਜਿਹੜੀਆਂ ਨੇ ਉਹੀ ਕਰਦੇ ਹਾਂ ਜ਼ਿਆਦਾਤਰ, ਉਹ ਇਸੇ ਕਰਕੇ ਕਿ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਕਿ ਅਸੀਂ ਵਧਾ ਚੜਾ ਕੇ ਗੱਲ ਕਰੀਏ। ਪਰ ਜਿੱਦਾਂ ਮੈਂ ਕਿਹਾ ਕਿ ਹਨੀਪ੍ਰੀਤ ਨੇ ਉਸ ਡੇਰੇ ਦੀ ਕਮਾਨ ਪੂਰੀ ਤਰ੍ਹਾਂ ਸਾਂਭ ਲਈ ਆ, ਉਹ ਹਾਵੀ ਹੈ ਇਸ ਵੇਲੇ ਡੇਰੇ ਦੇ ਅੰਦਰੂਨੀ ਕਿਸੇ ਵੀ ਸੂਤਰ ਨਾਲ ਤੁਸੀਂ ਗੱਲ ਕਰ ਲਿਓ। ਤਾਂ ਹੁਣ ਅਸਲ ਦੇ ਵਿੱਚ 29 ਅਪ੍ਰੈਲ ਨੂੰ 75ਵਾਂ ਸਥਾਪਨਾ ਦਿਵਸ ਹੈ, ਸਥਾਪਨਾ ਦਿਹਾੜਾ ਹੈ ਇਹਨਾਂ ਦੇ ਡੇਰੇ ਦਾ ਜੀ। ਤਾਂ ਇਹਦੇ ਚ ਕਹਿੰਦੇ ਆ ਕਿ ਫੇਰ ਪੈਰੋਲ ਜਿਹੜੀ ਆ ਅਪਲਾਈ ਕਰ ਦਿੱਤੀ ਗਈ ਆ, ਤੇ ਉਹਦੇ ਤੇ ਹੁਣ ਜੋ ਹੁੰਦੀ ਆ ਲਿਖਾ ਪੜਤੀ ਹੁੰਦੀ ਆ ਇਹਨਾਂ ਦੀ, ਕੋਈ ਮਾੜੀ ਮੋਟੀ ਜਾਂਚ ਪੜਤਾਲ ਜਾਂ ਕਹਿ ਲਓ ਕਿ ਫਾਰਮੈਲਿਟੀ ਆ। ਜਦੋਂ ਸਰਕਾਰ ਹੀ ਕਿਸੇ ਬੰਦੇ ਦੇ ਵੱਲ ਹੋਵੇ ਤੇ ਫਿਰ ਉਹਦੇ ਚ ਅੜਿੱਕਾ, ਉਹਦੇ ਚ ਦਿੱਕਤ ਕੀ ਆਉਣੀ ਆ ਜੀ। ਸੋ ਗੱਲ ਇਹ ਆ ਕਿ ਹੋ ਸਕਦਾ ਕਿ 29 ਤਰੀਕ ਨੂੰ ਦੁਬਾਰਾ ਇੱਕ ਵਾਰੀ ਫੇਰ ਤੋਂ ਡੇਰਾ ਮੁਖੀ ਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਜਾਵੇ। ਤਾਂ ਦੇਖੋ ਬਈ ਅੱਗੇ ਕੀ ਬਣਦਾ ਕੀ ਨਹੀਂ ਬਣਦਾ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਮੇਰੇ ਖਿਆਲ ਦੇ ਨਾਲ ਇਹ ਵੀ ਵੇਖਣਾ ਹੋਏਗਾ, ਸਾਨੂੰ ਯਾਦ ਰੱਖਣਾ ਹੋਏਗਾ ਕਿ ਬਈ ਇਹਨਾਂ ਦੀ ਪੈਰੋਲ ਨੂੰ ਚੈਲੰਜ ਵੀ ਹੋਇਆ ਸੀਗਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਚੈਲੰਜ ਹੋਇਆ ਸੀਗਾ, ਹਾਲੇ ਉਹਦਾ ਨਿਬੇੜਾ ਹੋਇਆ ਨਹੀਂ ਹੈ, ਉਹਦਾ ਹਾਲੇ ਕੋਈ ਮਤਲਬ ਕਿ ਸਿਰਾ ਲੱਗਾ ਨਹੀਂ ਹੈ। ਤਾਂ ਦੂਸਰੇ ਪਾਸੇ ਪੈਰੋਲ ਦੀ ਖਬਰ ਫੇਰ ਆ ਗਈ ਆ। ਤਾਂ ਇਹ ਪੈਰੋਲ ਤੇ ਐਤਰਾਜ਼ ਅੱਗੇ ਵੀ ਜਤਾਇਆ ਗਿਆ ਸੀਗਾ ਕਿ ਸਿੱਖਾਂ ਨੂੰ ਬਈ ਚੜਾਇਆ ਜਾਂਦਾ ਇਸ ਤਰ੍ਹਾਂ। ਫਿਰ ਦੂਸਰੇ ਪਾਸੇ ਇਹ ਵੀ ਸਵਾਲ ਉੱਠਦੇ ਆ ਕਿ ਬਈ ਜਿਹੜੇ 25-25 ਸਾਲ ਤੋਂ ਨੇ 20-20 ਸਾਲ ਤੋਂ ਨੇ ਉਹਨਾਂ ਨੂੰ ਪੈਰੋਲ ਕਿਉਂ ਨਹੀਂ।
ਤਾਂ ਉਹ ਸਵਾਲ ਵੀ ਉੱਠਦੇ ਆ ਨਾ, ਤੇ ਸਿੱਖਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਵੀ ਸੈਂਟੀਮੈਂਟ ਜਿਹੜਾ ਹੈ ਉਹ ਥੋੜਾ ਜਿਹਾ ਹੁੰਦਾ। ਤਾਂ ਇਹ ਸਾਰੀਆਂ ਚੀਜ਼ਾਂ ਹੈਗੀਆਂ। ਬਾਕੀ ਮੈਨੂੰ ਲੱਗਦਾ ਕਿ ਜੇ ਸਭ ਕੁਝ ਠੀਕ ਰਿਹਾ, ਕੋਈ ਹੋਰ ਵੱਡੀ ਗੱਲਬਾਤ ਨਾ ਵਾਪਰੀ, ਕਿਉਂਕਿ ਹਰਿਆਣੇ ਦਾ ਇਲੈਕਸ਼ਨ ਆਉਂਦਾ ਪਿਆ 2024 ਦਾ ਇਲੈਕਸ਼ਨ ਆ, ਪੈਰੋਲ ਛੱਡੋ, ਮੈਨੂੰ ਤੇ ਇਉਂ ਲੱਗਦਾ ਕਦੇ ਕਦੇ ਕਿ ਪੱਕੀ ਜ਼ਮਾਨਤ ਹੀ ਮਿਲ ਜਾਏਗੀ। ਸੋ ਕਹਿ ਸਕਦੇ ਆ ਕਿ ਸਰਕਾਰ 'ਚ ਹੱਥ ਹੋਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ। ਅੱਜ ਕੱਲ ਤਾਂ ਪੰਜਾਬੀ ਗਾਣੇ ਵੀ ਬੜੇ ਆਉਂਦੇ ਨੇ ਕਿ ਸਰਕਾਰ 'ਚ ਐ ਹੱਥ ਆ, ਉਹ ਹੱਥ ਆ। ਚਲਦੀਆਂ ਦੀ ਚਾਲ ਆ ਜੀ, ਅੱਗੇ ਵਧੀਏ ਆਪਾਂ। ਹਰਿਆਣਾ ਦੇ ਮੰਤਰੀ ਤੇ ਦੋਸ਼ ਲਾਉਣ ਵਾਲੀ ਮਹਿਲਾ ਕੋਚ ਤੇ ਹਮਲਾ ਹੋ ਗਿਆ, ਇਹ ਸੰਦੀਪ ਸਿੰਘ ਵਾਲਾ ਮਾਮਲਾ ਹੈ ਜੀ। ਹਾਂਜੀ ਦੇਖੋ, ਇਹ ਸੰਦੀਪ ਸਿੰਘ ਤੇ ਜਿਹੜੇ ਦੋਸ਼ ਲੱਗੇ ਸੀਗੇ, ਇਹ ਕੋਚ ਹੈ, ਬੀਬੀ ਜੂਨੀਅਰ ਮਹਿਲਾ ਕੋਚ ਆ। ਤਾਂ ਇਸ ਬੀਬੀ ਤੇ ਉਸ ਵੇਲੇ ਦੱਸਦੇ ਹਮਲਾ ਹੋਇਆ ਜਦੋਂ ਇਹ ਸਕੂਟੀ ਤੇ ਆਪਣੀ ਸਹੇਲੀ ਦੇ ਨਾਲ ਤੇਲ ਪਾਉਣ ਜਾ ਰਹੀ ਸੀਗੀ, ਤਾਂ ਇੱਕ ਬਲੈਕ ਕਲਰ ਦੀ ਇੰਡੈਵਰ ਦੇ ਵਿੱਚ ਇੱਕ ਲੰਬੇ ਵਾਲਾਂ ਵਾਲਾ ਬੰਦਾ ਜਿਹੜਾ ਸੀਗਾ ਉਹ ਬੈਠਾ ਸੀਗਾ, ਤਾਂ ਜਿਸ ਨੇ ਇਹਨਾਂ ਨੂੰ ਦਰੜਨ ਦਾ ਯਤਨ ਕੀਤਾ ਹੈ। ਦਰੜੇ ਤਾਂ ਨਹੀਂ ਗਏ, ਇਹ ਬਚ ਗਏ ਆ, ਪਰ ਉਸ ਤੋਂ ਬਾਅਦ ਉਹ ਇੰਡੈਵਰ ਜਿਹੜੀ ਹੈ ਉਹ ਉੱਥੋਂ ਨਿਕਲ ਜਾਂਦੀ ਆ। ਬੀਬੀ ਦਾ ਇਹ ਵੀ ਦੋਸ਼ ਆ ਕਥਿਤ ਤੌਰ ਤੇ ਕਿ ਉਸਨੇ ਇਸ਼ਾਰੇ ਨਾਲ ਮੈਨੂੰ ਮਕਾਉਣ ਦਾ ਮਤਲਬ ਕਿ ਸਾਰਾ ਦੱਸਿਆ ਵੀ ਕਿ ਤੈਨੂੰ ਛੱਡਾਂਗੇ ਨਹੀਂ। ਇਸ ਤੋਂ ਪਹਿਲਾਂ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਵੀ ਧਮਕੀ ਆਈ ਸੀਗੀ ਕਿ ਅੱਗੇ ਤਾਂ ਤੈਨੂੰ ਧਮਕੀਆਂ ਮਿਲਦੀਆਂ, ਹੁਣ ਤੂੰ ਧਮਕੀਆਂ ਦਾ ਅਸਰ ਵੀ ਦੇਖ ਤੇ ਅਮਲ ਵੀ ਦੇਖ। ਤਾਂ ਦੇਖੋ ਗੱਲ ਕੀ ਹੈ ਕਿ ਉਹ ਬੀਬੀ ਪਹਿਲਾਂ ਵੀ ਕਹਿ ਚੁੱਕੀ ਆ, ਪਹਿਲਾਂ ਵੀ ਸ਼ਿਕਾਇਤਾਂ ਕਰ ਚੁੱਕੀ ਆ। ਉਹਨੂੰ ਇੱਕ ਤੇ ਸਿਕਿਉਰਿਟੀ ਵਗੈਰਾ ਜਿਹੜੀ ਦੇਣੀ ਚਾਹੀਦੀ ਆ ਜਦ ਤੱਕ ਇਹ ਕੇਸ ਨਹੀਂ ਨਿਬੜਦਾ। ਤੇ ਦੂਜੀ ਗੱਲ ਇਹ ਆ ਕਿ ਮੈਂ ਸਮਝਦਾ ਕਿ ਸਾਡੇ ਇੱਥੇ ਸੰਦੀਪ ਸਿੰਘ ਦੀ ਬਹੁਤ ਜ਼ਿਆਦਾ ਬਣੀ ਸੀ ਕਿਸੇ ਟਾਈਮ। ਸੁਹੇਲ ਅਬਾਸ ਤੋਂ ਬਾਅਦ ਇੱਕ ਡਰੈਗ ਫਲਿੱਕਰ ਹੋਇਆ ਜੁਗਰਾਜ ਸਿੰਘ, ਜਿਹੜਾ ਲੈ ਕੇ ਗਿਆ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ, ਜਿਹਦਾ ਸਿਰ ਪਾੜ ਗਿਆ ਸੀਗਾ। ਇੱਕ ਇਹ ਡਰੈਗ ਫਲਿੱਕਰ ਹੋਇਆ, ਇਹਦਾ ਐਕਸੀਡੈਂਟ ਹੋ ਗਿਆ ਸੀਗਾ। ਤੇ ਜਾਂ ਉਸ ਤੋਂ ਬਾਅਦ ਕੋਈ ਉਸ ਸਮੇਂ ਬਾਅਦ ਚ ਕੋਈ ਤੇਜ਼ ਤਰਾਰ ਡਰੈਗ ਫਲਿੱਕਰ ਹੋਇਆ ਤੇ ਉਹ ਸੰਦੀਪ ਸਿੰਘ ਹੈ। ਸੰਦੀਪ ਸਿੰਘ ਦਾ ਵੀ ਜੇ ਤੁਸੀਂ ਦੇਖੋਗੇ ਕੈਰੀਅਰ ਇਸੇ ਤਰ੍ਹਾਂ ਹੀ ਖਤਮ ਹੋ ਚੱਲਿਆ ਸੀਗਾ, ਗੋਲੀ ਵੱਜ ਗਈ ਸੀ ਇਹਨੂੰ ਇਹਦੀ ਪਿੱਠ 'ਚ। ਤੇ ਫਿਰ ਉਸ ਤੋਂ ਬਾਅਦ ਵਾਪਸੀ ਕੀਤੀ ਤੇ ਬਹੁਤ ਮੈਚ ਜਿਤਾਏ ਵੀ, ਯਾਨੀ ਬਹੁਤ ਜ਼ਿਆਦਾ ਇਹਦੀ ਬਣੀ ਸੀਗੀ। ਪਰ ਇਸ ਸਾਰੇ ਘਟਨਾਕ੍ਰਮ ਨੇ ਜਾਂ ਕਹਿ ਲਓ ਸਿਆਸਤ ਦੇ ਵਿੱਚ ਆ ਕੇ ਜੋ ਆਮਦ ਸੀ ਸਿਆਸਤ ਦੇ ਵਿੱਚ ਸੰਦੀਪ ਸਿੰਘ ਹੋਰਾਂ ਦੀ, ਤਾਂ ਉਹ ਸਾਰੇ ਘਟਨਾਕ੍ਰਮ ਨੇ ਉਹਨਾਂ ਦੀ ਫੱਟੀ ਮੇਜ਼ ਕਰਕੇ ਰੱਖ ਦਿੱਤੀ ਆ। ਤਾਂ ਹੁਣ ਵੀ ਉਹਨਾਂ ਨੂੰ ਚਾਹੀਦਾ ਕਿ ਸਾਰਾ ਕੁਝ ਛੱਡ ਛਡਾ ਕੇ ਪਾਸੇ ਹੋਣ ਜਦੋਂ ਤੱਕ ਨਿਰਦੋਸ਼ ਸਾਬਤ ਨਹੀਂ ਹੁੰਦੇ। ਤੇ ਆ ਜਿਹੜੇ ਹਮਲੇ ਹੋ ਰਹੇ ਨੇ ਜਾਂ ਕੀ ਹੋ ਰਿਹਾ, ਇਹਦੇ ਤੇ ਵੀ ਅੱਡ ਤੋਂ ਕੇਸ ਦਰਜ ਕਰਕੇ ਪਤਾ ਲੱਗਣਾ ਚਾਹੀਦਾ ਕਿ ਕੌਣ ਕਰਵਾ ਰਿਹਾ। ਜੇ ਵਾਕਿਆ ਮੰਨ ਲਓ ਦੋਸ਼ ਲਾਉਣ ਕਰਕੇ ਹੋ ਰਿਹਾ, ਤਾਂ ਫਿਰ ਇਹਦਾ ਮਤਲਬ ਇਹ ਆ ਕਿ ਤੁਸੀਂ ਪਾਵਰਫੁਲ ਬੰਦੇ ਨੂੰ ਖੁੱਲਾ ਛੱਡ ਰੱਖਿਆ ਤਾਂ ਕਰਕੇ ਹੋ ਰਿਹਾ। ਸੋ ਇਸ ਕਰਕੇ ਇਹਦੇ 'ਚ ਗੰਭੀਰਤਾ ਵਿਖਾਉਣ ਦੀ ਜ਼ਰੂਰਤ ਆ ਕਿ ਕਿਉਂ ਵਾਰ-ਵਾਰ ਐਸਾ ਹੋ ਰਿਹਾ। ਤੇ ਦੂਜੀ ਗੱਲ ਇਹ ਆ ਕਿ ਸੰਦੀਪ ਸਿੰਘ ਨੂੰ ਮੈਨੂੰ ਇਹ ਲੱਗਦਾ ਕਿ ਜਿੰਨਾ ਪਿਆਰ ਦਿੱਤਾ ਹੈ ਇਸ ਮੁਲਕ ਦੇ ਲੋਕਾਂ ਨੇ, ਤਾਂ ਉਹਨਾਂ ਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ। ਜਦੋਂ ਤੱਕ ਕੋਈ ਕਲੀਨ ਚਿੱਟ ਵਗੈਰਾ ਨਹੀਂ ਮਿਲਦੀ, ਅਦਾਲਤ 'ਚੋਂ ਨਿਕਲਦੇ ਨਹੀਂ, ਤਦ ਤੱਕ ਉਹਨਾਂ ਨੂੰ ਇਹ ਸਾਰਾ ਕੁਝ ਭਰਿਆ ਮੇਲਾ ਛੱਡ ਛਡਾ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਸੋ ਇਹ ਤਾਂ ਹੁਣ ਦੇਖਣਾ ਬਣਦਾ, ਇਹਨਾਂ ਪਾਸੇ ਅਦਾਲਤਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਪਰ ਆਪਾਂ ਚਿੱਠੀ ਦੀ ਗੱਲ ਕਰਦੇ ਹਾਂ, ਕਿਹੜੀ ਚਿੱਠੀ ਹੈ ਜੀ ਜਿਹੜੀ ਵਾਇਰਲ ਹੋਣ ਤੋਂ ਬਾਅਦ ਪੂਰਾ ਗਾਹ ਪਾ ਰਹੀ ਹੈ? ਦੇਖੋ ਇਹ ਚਿੱਠੀ ਤਾਂ ਫੇਕ ਹੈ, ਕਿਉਂਕਿ ਇੱਕ ਨਾ ਚਿੱਠੀ ਦੀ ਚਰਚਾ ਚੱਲਦੀ ਸੀ ਕਿ ਅਸ਼ਰਫ ਜਿਹੜਾ ਮਤਲਬ ਕਿ ਅਤੀਕ ਅਹਿਮਦ ਦੇ ਨਾਲ ਉਹਦਾ ਭਰਾ ਮਰਿਆ ਵਾ, ਕਿ ਉਹਨੇ ਕੋਈ ਚਿੱਠੀ ਜਿਹੜੀ ਆ ਉਹ ਆਪਣੀ ਮੌਤ ਤੋਂ ਪਹਿਲਾਂ ਲਿਖੀ ਆ, ਜਿਹਦੇ ਵਿੱਚ ਉਹਨੇ ਕੁਝ ਅਫਸਰਾਂ ਦਾ ਨਾਮ ਲਿਆ, ਖਾਸ ਤੌਰ ਤੇ ਇੱਕ ਅਫਸਰ ਦਾ ਨਾਮ ਲਿਆ ਵਾ ਜਿਹੜਾ ਕਿ ਉਹਨੂੰ ਜੇਲ੍ਹ ਦੇ ਵਿੱਚ ਕਹਿੰਦਾ ਸੀਗਾ ਕਿ ਤੁਹਾਨੂੰ ਕਿਸੇ ਨਾ ਕਿਸੇ ਬਹਾਨੇ ਕੱਢ ਕੇ ਤੇ ਠੋਕਣਾ ਹੈ। ਤਾਂ ਇਹ ਚਿੱਠੀ ਜਿਹੜੀ ਵਾਇਰਲ ਹੋਈ ਆ, ਇਸ ਚਿੱਠੀ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ, ਪਰ ਜਿਹੜੇ ਵਕੀਲ ਆ ਉਹ ਵਕੀਲ ਸਾਹਿਬ ਕਹਿੰਦੇ ਕਿ ਇਹ ਚਿੱਠੀ ਫੇਕ ਆ। ਤੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਹਾਂ, ਮੈਨੂੰ ਅਸ਼ਰਫ ਨੇ ਇਹ ਗੱਲ ਕਹੀ ਸੀ ਕਿ ਬਈ ਮੈਨੂੰ ਇੱਕ ਅਫਸਰ ਨੇ ਇਹ ਸਿੱਧਾ ਕਿਹਾ ਕਿ ਤੁਹਾਨੂੰ ਕਿਸੇ ਨਾ ਕਿਸੇ ਬਹਾਨੇ ਖੜ ਕੇ ਤੇ ਠੋਕਣਾ ਹੈ। ਤੇ ਉਹ ਕਹਿੰਦੇ ਕਿ ਜੇ ਮੇਰੀ ਮੌਤ ਹੋ ਗਈ, ਤਾਂ ਫਿਰ ਉਹ ਚਿੱਠੀ ਆਪਣੇ ਆਪ ਹੀ
ਜਾਂ ਤਾਂ ਹਾਈ ਕੋਰਟ ਪਹੁੰਚ ਜਾਏਗੀ ਜਾਂ ਮੁੱਖ ਮੰਤਰੀ ਕੋਲ ਪਹੁੰਚ ਜਾਏਗੀ। ਤਾਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ, ਵਕੀਲ ਨੇ ਸਪਸ਼ਟ ਕਰ ਦਿੱਤਾ ਕਿ ਬਈ ਅਸ਼ਰਫ ਨੇ ਚਿੱਠੀ ਦੀ ਗੱਲ ਤੇ ਜ਼ਰੂਰ ਕੀਤੀ ਆ, ਪਰ ਉਹਨੇ ਨਾਲ ਇਹ ਗੱਲ ਕਹੀ ਚਿੱਠੀ ਮੈਨੂੰ ਵੀ ਨਹੀਂ ਦਿੱਤੀ ਤੇ ਨਾ ਵੀ ਨਹੀਂ ਦੱਸਿਆ, ਮੈਂ ਨਾ ਪੁੱਛਿਆ ਸੀ ਕਿਹੜਾ ਅਫਸਰ ਆ। ਤੇ ਉਹਨੇ ਆਖਿਆ ਕਿ ਤੁਸੀਂ ਖਤਰੇ 'ਚ ਪੈ ਜਾਓਗੇ, ਮੈਂ ਤੁਹਾਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦਾ। ਆਪਣੇ ਆਪ ਹੀ ਚਿੱਠੀ ਜਿੱਥੇ ਵੀ ਹੈਗੀ ਆ ਮੈਂ ਸਾਰਾ ਕੁਝ ਲਿਖ ਦਿੱਤਾ ਹੈ। ਜੇ ਮੰਨ ਲਓ ਮੇਰੀ ਹੱਤਿਆ ਹੋ ਜਾਂਦੀ ਹੈ ਤਾਂ ਇਹ ਸੁਪਰੀਮ ਕੋਰਟ ਦੇ ਕੋਲ, ਇਲਾਹਾਬਾਦ ਹਾਈ ਕੋਰਟ ਦੇ ਕੋਲ ਤੇ ਮੁੱਖ ਮੰਤਰੀ ਦੇ ਕੋਲ ਇਹ ਲਿਫਾਫਾ ਪੁੱਜ ਜਾਣਾ ਹੈ। ਹੁਣ ਇਹ ਵੇਖਣਾ ਹੋਏਗਾ ਕਿ ਕੀ ਇਹ ਵਾਕਿਆ ਅਸ਼ਰਫ ਬਾਰੇ ਜੋ ਗੱਲ ਹੋ ਰਹੀ ਆ ਕਿ ਉਸਨੇ ਆਪਣੀ ਮੌਤ ਤੋਂ ਪਹਿਲਾਂ ਅਜਿਹੀ ਕੋਈ ਚਿੱਠੀ ਦੀ ਗੱਲ ਕੀਤੀ ਸੀ, ਅਤੇ ਦੂਜੀ ਚੀਜ਼ ਕਿ ਕੀ ਵਾਕਿਆ ਇਸ ਤਰ੍ਹਾਂ ਉਸਨੂੰ ਥ੍ਰੈਟ ਕੀਤਾ ਗਿਆ, ਧਮਕਾਇਆ ਗਿਆ ਜੋ ਸੱਚ ਸਾਬਤ ਹੋਇਆ, ਤੇ ਤੀਜਾ ਕਿ ਉਹ ਅਫਸਰ ਕੌਣ ਆ, ਕਿ ਛੋਟਾ ਮੋਟਾ ਅਫਸਰ ਜਾਂ ਬਹੁਤ ਵੱਡਾ ਅਫਸਰ। ਤਾਂ ਜੇ ਇਹ ਚਿੱਠੀ ਇਸ ਤਰ੍ਹਾਂ ਦੀ ਮਿਲਦੀ ਹੈ ਤਾਂ ਇਹ ਕੇਸ ਡੈਫੀਨਿਟਲੀ ਇੱਕ ਵੱਖਰੀ ਦਿਸ਼ਾ ਨੂੰ ਮੁੜ ਜਾਏਗਾ। ਕਿਉਂਕਿ ਇਹੀ ਗੱਲ ਬਹੁਤ ਸਾਰੇ ਲੋਕ ਜਿਹੜੇ ਉਹ ਕਹਿ ਰਹੇ ਆ ਕਿ ਅਸਲ ਦੇ ਵਿੱਚ ਇਹ ਗਿਣੀ ਮਿੱਥੀ ਹੱਤਿਆ ਹੈ, ਤੇ ਉਹ ਚਿੱਠੀ ਇੱਕ ਬਹੁਤ ਵੱਡਾ ਪੰਗਾ ਖੜਾ ਕਰਦਾ ਹੈ। ਠੀਕ ਠੀਕ। ਸੋ ਹੁਣ ਇਹ ਤਾਂ ਸਮਾਂ ਬਿਆਨ ਕਰੂਗਾ ਕਿ ਕੀ ਹੋ ਨਿਬੜਦਾ ਹੈ, ਪਰ ਇਹਦੇ ਵਿੱਚ ਬੜੇ ਸਾਰੇ ਬਾਅਦ ਦੇ ਵਿੱਚ ਕਨਸਪੀਰੇਸੀ ਬਣਦੀਆਂ ਰਹਿੰਦੀਆਂ ਨੇ, ਅੱਗੇ ਤੋਂ ਅੱਗੇ ਗੱਲਾਂ ਜੁੜਦੀਆਂ ਰਹਿੰਦੀਆਂ ਨੇ ਕਿ ਐ ਹੋਇਆ ਹੋ, ਜਾਂ ਫਿਰ ਕਿਸ ਦਾ ਫਾਇਦਾ ਕਿਸ ਦਾ ਨੁਕਸਾਨ ਵਾਲੀਆਂ ਗੱਲਾਂ ਆਉਂਦੀਆਂ ਨੇ। ਸੋ ਮਿੰਟੂ ਜੀ, ਤੁਸੀਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕੀਤਾ, ਬੜੇ ਚੰਗੇ ਤਰੀਕੇ ਦੇ ਨਾਲ ਹਰ ਪਹਿਲੂ ਨੂੰ ਉਹਨਾਂ ਨੇ ਸ਼ੋਣ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਆਪਾਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।